ਕਿ ਜਿਹੜੀ ਇਸ ਵੇਲੇ ਆਪਾਂ ਨੂੰ ਪਤਾ ਇੱਕ ਪ੍ਰੋਮੀਨੈਂਟ ਡੀਲਰਸ਼ਿਪ ਆਪਣੀ ਨੇ ਬੈਂਕਰਪਸੀ ਕੀਤੀ ਹੈਗੀ ਆ। ਸੋ ਉਹਨਾਂ ਦੀ ਬਹੁਤ ਕਾਲਸ ਆਈਆਂ ਹੈਗੀਆਂ ਕਿ ਸਾਡੇ ਜਿਹੜੇ ਲੋਨ ਹੈਗੇ ਆ ਜਾਂ ਸਾਡੀਆਂ ਜਿਹੜੀਆਂ ਪੇਮੈਂਟਾਂ ਹੈਗੀਆਂ ਉਹ ਬੈਂਕ ਦੇ ਵਿੱਚੋਂ ਜਾ ਰਹੀਆਂ ਹੈਗੀਆਂ ਤੇ ਇਹਦਾ ਕੀ ਕੀਤਾ ਜਾਣਾ ਚਾਹੀਦਾ, ਪੇਮੈਂਟਾਂ ਬੰਦ ਕੀਤੀਆਂ ਜਾਣੀਆਂ ਚਾਹੀਦੀਆਂ ਜਾਂ ਕਿਉਂਕਿ ਉਹਨਾਂ ਨੇ ਬੈਂਕਰਪਸੀ ਕਰਤੀ ਆ। ਸੋ ਮੇਰੀ ਇਹ ਸਾਰਿਆਂ ਨੂੰ ਰਿਕੁਐਸਟ ਹੈਗੀ ਆ ਕਿ ਪਲੀਜ਼ ਜਿਹੜੀਆਂ ਤੁਹਾਡੀਆਂ ਪੇਮੈਂਟਸ ਹੈਗੀਆਂ ਉਹ ਜਿਹੜੇ ਲੋਨ ਹੁੰਦੇ ਆ ਉਹ ਕੋਈ ਨਾ ਕੋਈ ਦੂਸਰਾ ਬੈਂਕ ਜਿਹੜਾ ਆ ਉਹ ਟੇਕ ਓਵਰ ਕਰ ਲੈਂਦਾ ਆ। ਉਹ ਤੁਸੀਂ ਜਿਹੜੇ ਵੀ ਬੈਂਕ ਨੇ ਟੇਕ ਓਵਰ ਕੀਤਾ ਆਪਣੀ ਬੈਂਕ ਸਟੇਟਮੈਂਟ ਦੇ ਵਿੱਚ ਜਾ ਕੇ ਦੇਖੋ ਕਿ ਤੁਹਾਡੀ ਪੇਮੈਂਟ ਕੌਣ ਕੱਟ ਰਿਹਾ ਹੈਗਾ। ਜੇ ਤੁਹਾਡੀ ਪੇਮੈਂਟ ਕੋਈ ਬੈਂਕ ਕੱਢ ਰਿਹਾ ਹੈਗਾ ਉਹਨੂੰ ਬੈਂਕ ਨੂੰ ਕੰਟੈਕਟ ਕਰੋ, ਬੈਂਕ ਦੇ ਨਾਲ ਗੱਲ ਕਰੋ ਕਿ ਇਹ ਮੇਰਾ ਲੋਨ ਹੈਗਾ, ਮੇਰੀ ਲੀਜ਼ ਹੈਗੀ, ਮੇਰਾ ਕੀ ਹੈਗਾ। ਸੋ ਇਹ ਚੀਜ਼ ਨੂੰ ਧਿਆਨ ਚ ਰੱਖੋ ਕਿ ਜੇ ਤੁਸੀਂ ਕਿਸੇ ਵੀ ਐਸੇ ਰਾਜਕਰਨ ਕੱਲ ਮੈਨੂੰ ਇੱਕ ਬੜੀ ਸਟ੍ਰੇਂਜ ਕਾਲ ਆਈ ਹੈਗੀ ਆ ਔਰ ਉਹਦੇ ਵਿੱਚ ਉਹਨਾਂ ਨੇ ਦੱਸਿਆ ਹੈਗਾ ਕਿ ਵੈਸੇ ਉਹਨਾਂ ਨੇ ਵੀ ਥੋੜਾ ਜਿਹਾ ਗਲਤ ਕੰਮ ਕੀਤਾ ਹੈਗਾ ਕਿ ਥਰਡ ਪਾਰਟੀ ਤੀਜੇ ਥਾਂ ਤੇ ਜਾ ਕੇ ਟਰੱਕ ਲੀਜ਼ ਕੀਤਾ ਸੀਗਾ ਉਹਨਾਂ ਨੇ। ਮਤਲਬ ਇੱਕ ਬੰਦੇ ਨੇ ਦੂਜੇ ਨੂੰ, ਦੂਜੇ ਨੇ ਤੀਜੇ ਨੂੰ, ਥਰਡ ਜਗ੍ਹਾ ਤੇ ਟਰੱਕ ਲੀਜ਼ ਕੀਤਾ। ਉਹਨਾਂ ਨੇ $75,000 ਡਾਊਨ ਪੇਮੈਂਟ ਦਿੱਤੀ, ਉਸ ਤੋਂ ਬਾਅਦ $83,000 ਦੀਆਂ ਉਹ ਪੇਮੈਂਟਾਂ ਕਰ ਚੁੱਕੇ ਆ ਤੇ ਹੁਣ ਉਹਨਾਂ ਨੂੰ ਪਤਾ ਲੱਗਦਾ ਕਿ ਪਿਛਲੇ ਸਾਲ ਉਹਨਾਂ ਦਾ ਟਰੱਕ ਫਿਰ ਦੁਬਾਰਾ ਰੀਫਾਈਨੈਂਸ ਕਰਾ ਕੇ 1.5 ਲੱਖ ਦੀਆਂ ਪੇਮੈਂਟਾਂ ਫਿਰ ਖੜੀਆਂ ਟਰੱਕ ਤੇ। ਸੋ ਇਹ ਚੀਜ਼ ਜਿਹੜੀ ਆ ਪਲੀਜ਼ ਜਿਹੜੇ ਇੱਕ ਦੂਜੇ ਤੋਂ ਅੱਗੇ ਲੀਜ਼ ਕਰਦੇ ਹੈਗੇ ਆ, ਅੱਗੇ ਤੋਂ ਅੱਗੇ ਇਹ ਚੀਜ਼ਾਂ ਕਰਦੇ ਹੈਗੇ ਉਹ ਨਾ ਕਰੋ। ਜੇ ਕੋਈ ਵੀ ਜਿਹੜੀ ਕੰਪਨੀ ਹੈਗੀ ਆ ਉਹ ਜਦੋਂ ਬੈਂਕਰਪਸੀ ਪ੍ਰੋਟੈਕਸ਼ਨ 'ਚ ਚਲੀ ਜਾਂਦੀ ਆ ਉਹਦਾ ਜਿਹੜਾ ਇਕੁਇਪਮੈਂਟ ਹੈਗਾ ਉਹਦੇ ਲੋਟ ਦੇ ਉੱਤੇ ਜੋ ਵੀ ਸਮਾਨ ਖੜਾ ਹੈਗਾ ਉਹ ਕੰਪਨੀ ਹੁਣ ਓਨ ਨਹੀਂ ਕਰਦੀ ਹੁੰਦੀ। ਉਹ ਜਾਂ ਉਹ ਕੰਪਨੀ ਦੇ ਜਿਹੜੇ ਇਕੁਇਪਮੈਂਟ ਹੈਗਾ ਉਹ ਕੰਪਨੀ ਦੇ ਜਿਹੜੇ ਬੈਂਕ ਹੈਗੇ, ਜਿਹੜੇ ਕ੍ਰੈਡੀਟਰ ਹੈਗੇ ਆ ਉਹਨਾਂ ਦੇ ਹੱਥ ਦੇ ਵਿੱਚ ਹੁੰਦਾ ਆ। ਸੋ ਜੇ ਤੁਸੀਂ ਕਿਸੇ ਵੀ ਐਸੀ ਜਗ੍ਹਾ ਤੋਂ ਕੋਈ ਇਕੁਇਪਮੈਂਟ ਪਰਚੇਸ ਕਰ ਰਹੇ ਹੈਗੇ ਆ, ਬੀ ਵੈਰੀ ਕੇਅਰਫੁਲ ਕਿ ਉਹ ਇਕੁਇਪਮੈਂਟ ਈਵਨ ਉਹਨਾਂ ਨੂੰ ਬਿਲੋਂਗ ਵੀ ਕਰਦਾ ਕਿ ਨਹੀਂ ਕਰਦਾ। ਸੋ ਇਹ ਇੱਕ ਹਦਾਇਤ ਆ ਤੁਹਾਨੂੰ ਸਾਰਿਆਂ ਨੂੰ ਕਿ ਪਲੀਜ਼ ਜੇ ਤੁਸੀਂ ਜਾ ਕੇ ਇਕੁਇਪਮੈਂਟ ਟਰੱਕ ਟ੍ਰੇਲਰ ਲੈਣਾ ਹੈਗਾ ਤੇ ਮੇਕ ਸ਼ੋਰ ਕਿ ਉਸ ਟਰੱਕ ਟ੍ਰੇਲਰ ਦੇ ਜਿਹੜੇ ਪੇਪਰ ਵਰਕ ਹੈਗੇ ਆ ਉਹ ਡੀਟੇਲ ਦੇ ਵਿੱਚ ਹੋਣ, ਕਿਉਂਕਿ ਜਿਹੜੇ ਜਿੰਨੇ ਵੀ ਪਿਛਲੇ ਕੰਟਰੈਕਟ ਹੋਏ ਹੈਗੇ ਆ, ਜਿੰਨੇ ਵੀ ਪਿਛਲੇ ਐਗਰੀਮੈਂਟ ਬਣੇ ਹੈਗੇ ਆ, ਮੈਜੋਰਟੀ ਸਾਰੇ ਹੀ ਰੋਂਗ ਹੈਗੇ ਆ। ਮੈਜੋਰਟੀ ਦੇ ਵਿੱਚ ਪ੍ਰੋਬਲਮਸ ਹੈਗੀਆਂ। ਜਿਹੜਾ ਲੋਨ ਕਹਿ ਕੇ ਕੀਤਾ ਜਾਂਦਾ ਸੀ ਉਹ ਲੀਜ਼ ਸਮਝਦੇ ਸੀ, ਜਿਹੜਾ ਲੀਜ਼ ਈਵਨ ਲੀਜ਼ ਤੋਂ ਬਾਅਦ ਰੈਂਟਲ ਤੱਕ ਵੀ ਗੱਲ ਚਲੀ ਗਈ ਕਿ ਉਹ ਰੈਂਟਲ ਐਗਰੀਮੈਂਟ ਸੀਗੇ, ਨਾਟ ਈਵਨ ਲੀਜ਼ ਸੀਗੇ। ਸੋ ਐਟ ਦਾ ਐਂਡ ਆਫ ਦਾ ਐਗਰੀਮੈਂਟ ਤੁਹਾਨੂੰ ਟਰੱਕ ਵਾਪਸ ਕਰਨਾ ਪੈਣਾ ਉੱਥੇ। ਸੋ ਸਾਰੇ ਜਾਣੇ ਪਲੀਜ਼ ਇਹ ਚੀਜ਼ ਜ਼ਰੂਰ ਕਰੋ। ਜੇ ਤੁਸੀਂ ਅੱਜ ਟਰੱਕ ਲੈਣ ਦੀ ਕੋਸ਼ਿਸ਼ ਕਰ ਰਹੇ ਆ, ਲੈਜਿਟ ਡੀਲਰ ਕੋਲੋਂ ਜਾਓ, ਲੈਜਿਟ ਬੰਦੇ ਕੋਲ ਜਾ ਕੇ ਟਰੱਕ ਬਾਏ ਕਰੋ। ਈਵਨ ਦੋ ਟਰੱਕ ਤੁਹਾਨੂੰ ਮੇ ਵੀ ਹੋ ਸਕਦਾ ਥੋੜਾ ਬਹੁਤ ਮਹਿੰਗਾ ਵੀ ਮਿਲੇ, ਪਰ ਤੁਹਾਨੂੰ ਲੈਜਿਟ ਜਿਹੜੀ ਚੀਜ਼ ਆ ਹੋਣੀ ਚਾਹੀਦੀ ਆ। ਜਿਹੜਾ ਲੋਨ ਹੈਗਾ ਮੇਕ ਸ਼ੋਰ ਕਰੋ ਤੁਹਾਡਾ ਇੰਟਰਸਟ ਰੇਟ ਉਹਦੇ ਵਿੱਚ ਪੇਪਰ ਵਰਕ ਦੇ ਵਿੱਚ ਲਿਖਿਆ, ਮੇਕ ਸ਼ੋਰ ਉਹ ਲੋਨ ਹੈਗਾ। ਪਲੀਜ਼ ਜਿੰਨੀਆਂ ਇਹ ਡੀਲਸ ਹੋਈਆਂ ਹੈਗੀਆਂ ਇਹ ਲੀਜ਼ ਹੋਈਆਂ ਹੈਗੀਆਂ ਔਰ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਡੀਲਸ ਹੈਗੀਆਂ ਉਹ ਰੈਂਟਲ ਹੋਈਆਂ ਹੈਗੀਆਂ। ਸੋ ਇਸ ਚੀਜ਼ ਨੂੰ ਜਦੋਂ ਤੁਹਾਨੂੰ ਕੋਈ ਕਹਿੰਦਾ ਨਾ ਕਿ ਕੋਈ ਕ੍ਰੈਡਿਟ ਚੈੱਕ ਦੀ ਲੋੜ ਨਹੀਂ, ਕੋਈ ਕੁਛ ਨਹੀਂ, ਤੁਹਾਡਾ ਸਭ ਕੁਝ ਪਾਸ ਆ, ਉਹ ਸਮਝ ਲਓ ਕਿ ਰੋਂਗ ਆ। ਉਹ ਇਟਸ ਨਾਟ ਪੋਸੀਬਲ। ਇਸ ਕੰਟਰੀ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ। ਉਹ ਉਦੋਂ ਹੀ ਹੁੰਦੀਆਂ ਜਦੋਂ ਤੁਹਾਡੇ ਕੋਲ ਰੈਂਟਲ ਆ, ਠੀਕ ਹੈ, ਰੈਂਟਲ ਆ ਜਾਂ ਤੁਹਾਡੇ ਕੋਲ ਹੋਰ ਕੁਛ ਹੈਗਾ। ਸੋ ਅਗੇਨ ਸਾਰਿਆਂ ਨੂੰ ਬੇਨਤੀ ਹੈਗੀ ਹੈ ਕਿ ਜੇ ਤੁਸੀਂ ਟਰੱਕ ਲੈਣਾ ਹੈਗਾ, ਟ੍ਰੇਲਰ ਲੈਣਾ ਹੈਗਾ, ਪਹਿਲਾਂ ਤਾਂ ਆਹ ਟਾਈਮ ਗੁੱਡ ਨਹੀਂ ਹੈਗਾ ਟਰੱਕ ਟ੍ਰੇਲਰ ਲੈਣ ਦੇ। ਦੂਸਰੀ ਚੀਜ਼ ਹੈ ਕਿ ਜੇ ਤੁਸੀਂ ਸਟਿਲ ਮਤਲਬ ਸੋਚਦੇ ਆ ਲੈਣ ਲਈ ਤੇ ਜਿਹੜੀ ਸਰਟੀਫਾਈਡ ਡੀਲਰਸ਼ਿਪ ਹੈਗੀ ਆ, ਕੋਈ ਡੀਲਰਸ਼ਿਪ ਜਿਨ੍ਹਾਂ ਦੇ ਕੋਲ ਪ੍ਰੋਪਰ ਸਾਰਾ ਕੁਝ ਹੈਗਾ ਆ ਔਰ ਉਹ ਪ੍ਰੋਪਰ ਤੁਹਾਡਾ ਲੋਨ ਕਰਦੇ ਹੈਗੇ ਆ, ਲੋਨ ਜਾਂ ਤੁਸੀਂ ਆਪਣੇ ਸਿੱਧੇ ਲੋਨ ਆਫਿਸਰ ਕੋਲੋਂ ਲੋਨ ਕਰਵਾਓ, ਆਪਣਾ ਲੋਨ ਕਰਵਾਓ ਤੇ ਉਹ ਜਾ ਕੇ ਟਰੱਕ ਜਿਹੜਾ ਪ੍ਰੋਪਰ ਡੀਲਰਸ਼ਿਪ ਕੋਲੋਂ ਲਓ। ਇਹ ਬੇਨਤੀ ਆ ਸਾਡੀ। ਸੋ ਇਹ ਬੜੀ ਫਿਰ ਕਹਿ ਸਕਦੇ ਵੀ ਬੜੀ ਧੋਖੇ ਵਾਲੀ ਗੱਲ ਹੋਈ ਆ ਲੋਕਾਂ ਦੇ ਨਾਲ ਵੀ। ਪਹਿਲੋਂ ਜਿੱਦਾਂ ਆਪਾਂ ਸੋਚਦੇ ਰਹੇ ਵੀ ਸ਼ਾਇਦ ਲੀਜ਼ ਵਾਲਾ ਸੀਗਾ, ਪਰ ਤੁਸੀਂ ਹੁਣ ਜਿੱਦਾਂ ਕਹਿ ਰਹੇ ਵੀ ਇਹ ਲੀਜ਼ ਨਹੀਂ, ਇਹ ਰੈਂਟਲ ਵਾਲੀ ਗੱਲ ਜਿਹੜੀ ਇਸ ਦੇ ਵਿੱਚ ਸੀਗੀ। ਤੇ ਉਹ ਪੇਮੈਂਟ ਕਾਹਦੀ ਕਰਦੇ ਰਹੇ ਆ? ਉਹ ਮਤਲਬ ਉਹਨਾਂ ਨੂੰ ਤਾਂ ਲੱਗ ਰਿਹਾ ਸੀਗਾ ਵੀ ਸ਼ਾਇਦ ਟਰੱਕ ਉਹਨਾਂ ਦੇ ਨਾਂ ਇਵੈਂਚੁਅਲੀ ਹੋ ਜਾਊਗਾ ਤੇ ਉਹ ਪੇਮੈਂਟ ਕਰਦੇ ਕਰਦੇ ਉਹ ਸਿਰਫ ਰੈਂਟ ਹੀ ਦਿੰਦੇ ਰਹੇ। ਇਹੋ ਹੀ ਚੀਜ਼ ਆ ਰਾਜਕਰਨ, ਜਿਹੜੀ ਕਿ ਹੁਣ ਪਰਤਾਂ ਖੁੱਲ ਰਹੀਆਂ, ਜਿੱਦਾਂ ਪਿਆਜ਼ ਦੀਆਂ ਆਪਾਂ ਲਾਉਣੇ ਆ ਨਾ ਉੱਤੋਂ
ਛਿੱਲਾਂ ਲਾਈ ਜਾਂਦੇ ਆ, ਹੋਰ ਹੁਣ ਪਰਤਾਂ ਖੁੱਲ ਰਹੀਆਂ ਹੈਗੀਆਂ, ਔਰ ਪਰਤਾਂ ਜਿਹੜੀਆਂ ਹੈਗੀਆਂ ਆ ਉਹਦੇ ਵਿੱਚ ਇੰਨੀਆਂ ਕੁ ਡੇਂਜਰਸ ਔਰ ਇੰਨੀਆਂ ਕੁ ਹੈਰਾਨਜਨਕ ਚੀਜ਼ਾਂ ਆ ਰਹੀਆਂ ਹੈਗੀਆਂ। ਔਰ ਇਹ ਚੀਜ਼ ਹੈਗੀ ਆ ਕਿ ਇਹ ਸਾਡੀ ਕਮਿਊਨਿਟੀ ਨੂੰ ਆਪਾਂ ਕਿੰਨਾ ਉਦੋਂ ਮਤਲਬ ਕਿ ਇਸ ਚੀਜ਼ ਬਾਰੇ ਆਪਾਂ ਕਿਹਾ ਵੀ ਟਰੱਕ ਨਾ ਲੈਣ ਬਾਰੇ, ਟਰੱਕ ਨਾਲ ਪਰ ਆਈ ਡੋਂਟ ਨੋ, ਮਤਲਬ ਕਿ ਇਹ ਚੀਜ਼ ਹੈਰਾਨੀਜਨਕ ਹੈ ਕਿ ਲੋਕੀ ਫੇਰ ਵੀ ਨਹੀਂ ਸਮਝੇ, ਔਰ ਅੰਨ੍ਹੇਵਾਹ ਜਾ ਕੇ ਸਾਈਨ ਕਰ ਦਿੱਤੇ, ਅੰਨ੍ਹੇਵਾਹ ਜਾ ਕੇ ਕੋਈ ਚੀਜ਼ ਨਹੀਂ ਦੇਖੀ। ਬਹੁਤ ਬੰਦਿਆਂ ਦੀ ਹੁਣ ਕਾਲ ਆਉਂਦੀ ਹੈ ਕਿ 2020 ਦੇ ਵਿੱਚ, 19 ਦੇ ਵਿੱਚ, 20 ਦੇ ਵਿੱਚ ਅਸੀਂ ਟਰੱਕ ਬਾਈ ਕੀਤਾ, ਸਾਨੂੰ ਬਿਲਕੁਲ ਨਹੀਂ ਸੀ ਪਤਾ, ਸਾਨੂੰ ਬਿਲਕੁਲ ਨਹੀਂ ਸੀ ਸਮਝ ਆਈ। ਮੈਂ ਕਿਹਾ ਯਾਰ, ਜਦੋਂ ਤੁਸੀਂ ਇਹ ਮੰਨਦੇ ਵੀ ਤੁਹਾਨੂੰ ਪਤਾ ਨਹੀਂ ਸੀ, ਤੁਹਾਨੂੰ ਸਮਝ ਨਹੀਂ ਸੀ, ਵਾਈ ਯੂ ਆਰ ਡੂਇੰਗ ਦਿਸ। ਮਤਲਬ ਇੱਕ ਆਪਾਂ ਛੋਟੀ ਜਿਹੀ ਚੀਜ਼ ਵੀ ਲੈਣੀ ਹੁੰਦੀ ਹੈ ਤਾਂ ਆਪਾਂ 10 ਬੰਦਿਆਂ ਕੋਲ ਪੁੱਛੀਦਾ, ਤੁਸੀਂ ਕਿਸੇ ਨੂੰ ਪੁੱਛ ਲਓ, ਕਿਸੇ ਨੂੰ ਸਮਝ ਲਓ, ਸੋਚ ਲਓ ਕੁਛ। ਪਰ ਆਈ ਡੋਂਟ ਥਿੰਕ ਸੋ ਕਿ ਇਹ ਚੀਜ਼ ਜਿਹੜੀ ਆ ਇਹ ਮਾਇਨੇ ਰਖਾਉਂਦੀ ਆ ਹੁਣ, ਕਿਉਂਕਿ ਕਾਫੀ ਵੱਡਾ ਨੁਕਸਾਨ ਹੋ ਚੁੱਕਾ। ਔਰ ਇਸ ਵੇਲੇ ਆਲਮੋਸਟ $2 ਬਿਲੀਅਨ ਦਾ ਜਿਹੜਾ ਡੈਟ ਹੈਗਾ ਆ ਇਸ ਡੀਲਰਸ਼ਿਪ ਦਾ ਜਿਹੜਾ ਆ ਉਹ ਆਊਟਸਟੈਂਡਿੰਗ ਹੈਗਾ ਜੀ। ਸੋ ਬਿਲਕੁਲ ਆਪਾਂ ਪਿਛਲੇ ਦਿਨਾਂ 'ਚ ਵੀ ਇਹ ਖਬਰ ਸਾਂਝੀ ਕੀਤੀ ਸੀ ਪ੍ਰਾਈਡ ਗਰੁੱਪ ਨੂੰ ਲੈ ਕੇ, ਵੀ ਉਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਹੈਗੀ ਆ। ਬਹੁਤ ਸਾਰੇ ਕਹਿ ਰਹੇ ਵੀ ਰੀਆਰਗੇਨਾਈਜੇਸ਼ਨ ਆ। ਹਾਂ, ਬਿਲਕੁਲ ਰੀਆਰਗੇਨਾਈਜੇਸ਼ਨ ਵੀ ਆ, ਪਰ $100 ਦਾ ਜਿਹੜਾ ਲਾਸਟ ਸੂਟ ਆ ਉਹਨਾਂ ਦੇ ਅਗੇਂਸਟ ਹੈਗਾ। ਕੈਨੇਡਾ ਦੇ ਜਿਹੜੇ ਕੈਨੇਡਾ ਵਿੱਚ ਟਰੱਕਲੋਡ ਕੈਰੀਅਰ ਆ, $637 ਮਿਲੀਅਨ ਇਹਨਾਂ ਨੇ ਵੱਖ-ਵੱਖ ਕੰਪਨੀਆਂ ਨੂੰ ਦੇਣਾ ਹੈਗਾ ਆ। ਤੇ 20,000 ਤੋਂ ਵੱਧ ਟਰੈਕਟਰ ਟ੍ਰੇਲਰ ਇਹ ਕਹਿੰਦੇ ਓਨ ਕਰਦੇ ਸੀ, ਸਾਰੀਆਂ ਜਿਹੜੀਆਂ ਇਹਨਾਂ ਦੀਆਂ ਕੰਪਨੀਆਂ ਹੈਗੀਆਂ ਮਿਸੀਸਾਗਾ ਓਨਟਾਰੀਓ ਬੇਸਡ। ਤੇ 20 ਲੈਂਡਰਸ ਜਿਨ੍ਹਾਂ ਦੇ ਉਹਨਾਂ ਨੇ $637 ਮਿਲੀਅਨ ਦੇਣੇ ਆ ਪ੍ਰਾਈਡ ਗਰੁੱਪ ਨੇ, ਜਿਨ੍ਹਾਂ 'ਚ ਮਿਸ਼ੀਵਿਸ਼ੀ ਕੈਪੀਟਲ ਆ 88 ਮਿਲੀਅਨ, ਡੈਮਰ ਟਰੱਕ ਫਾਈਨੈਂਸ਼ੀਅਲ ਕੈਨੇਡਾ 193 ਮਿਲੀਅਨ, ਡੈਮਰ US 69.7 ਮਿਲੀਅਨ, ਪਕਾਰ ਫਾਈਨੈਂਸ਼ੀਅਲ 46.9 ਮਿਲੀਅਨ, ਬੋਲਵੋ ਫਾਈਨੈਂਸ਼ੀਅਲ ਕੈਨੇਡਾ 9.8 ਮਿਲੀਅਨ। ਸੋ 669 ਲੋਕ ਟੋਟਲ ਕੰਮ ਕਰਦੇ ਸੀ, ਜਿਨ੍ਹਾਂ ਚੋਂ 369 ਕੈਨੇਡਾ 'ਚ, 200 ਇੰਡੀਆ 'ਚ, 100 USA 'ਚ, ਤੇ ਕੰਪਨੀ ਦੇ ਕੋਲ 405 ਇੰਡੀਪੈਂਡੈਂਟ ਕੰਟਰੈਕਟਰ, ਜਿਸ ਚੋਂ 369 ਇੰਡੀਵਿਜੂਅਲ ਕੈਨੇਡਾ ਦੇ ਵਿੱਚ ਆ। ਇਹ ਵੀ ਹੁਣ ਇਹ ਨਾ ਹੋਵੇ ਆਪਣੇ ਕਿਤੇ ਸਾਰੀਆਂ ਚੀਜ਼ਾਂ ਦੇ ਵਿੱਚ ਕੈਨੇਡਾ ਦੇ ਵਿੱਚ ਹੋਇਆ, ਇੱਥੇ ਵੀ ਕਿਤੇ ਗੱਚ ਜਿਹੜੀ ਉਹ ਨਾ ਖਾ ਜਾਣ। ਇੱਦਾਂ ਤਾਂ ਨਹੀਂ ਵੀ ਹੁਣ ਉਹ ਕਿਤੇ ਸਸਤੇ ਕਰ ਦੇਣ ਤਾਂ ਕਹਿਣ ਵੀ ਹੁਣ ਲੈ ਲਓ, ਤੇ ਲੋਕ ਉੱਥੇ ਆਪਣੇ ਫੇਰ ਲਾਈਨਾਂ ਲਾ ਕੇ ਖੜ ਜਾਣ ਵੀ ਇੱਦਾਂ ਆ ਤੇ ਉੱਦਾਂ ਆ, ਕਿਤੇ ਫੇਰ ਨਾ ਭੁਲੇਖਾ ਜਾਂ ਧੋਖਾ ਖਾ ਜਾਓ। ਭਾਈ ਧਿਆਨ ਦੇ ਨਾਲ ਜਿਹੜਾ ਪਲੀਜ਼ ਜਿਹੜਾ ਉਹ ਚੱਲਿਓ, ਜਦੋਂ ਹੁਣ ਤੁਸੀਂ ਪੇਪਰ ਵਰਕ ਕਰਦੇ ਆ ਤਾਂ ਉਹ ਜਿਹੜਾ ਧਿਆਨ ਦੇ ਨਾਲ, ਨੋ ਡਾਊਟ ਅਮਰੀਕਾ 'ਚ ਪੇਪਰ ਵਰਕ ਪ੍ਰਧਾਨ ਆ, ਪਰ ਜੇ ਤੁਸੀਂ ਪੇਪਰ ਵਰਕ ਦੇ ਅੰਡਰ ਤੁਸੀਂ ਘਪਲਾ ਕਰ ਰਹੇ ਹੋ, ਲੋਕਾਂ ਨੂੰ ਫਾਲਸ ਇੰਪ੍ਰੈਸ਼ਨ ਦੇ ਅੰਡਰ ਇਹ ਚੀਜ਼ਾਂ ਜਿਹੜੀਆਂ ਵੇਚ ਰਹੇ ਆ, ਦੇ ਰਹੇ ਆ, ਅੰਦਰ ਲਿਖਿਆ ਕੁਛ ਹੋਰ ਆ ਤੇ ਹੋ ਕੁਛ ਹੋਰ ਰਿਹਾ ਆ, ਤੇ ਇਵੈਂਚੁਅਲੀ ਲਾਅ ਕੈਚ ਅਪ ਕਰ ਜਾਂਦਾ ਆ। ਪਰ ਤੁਸੀਂ ਵੀ ਐਜ਼ ਏ ਜਿਹੜੇ ਖਪਤਕਾਰ ਆ, ਐਜ਼ ਏ ਕਸਟਮਰ, ਤੁਸੀਂ ਵੀ ਆਪਣੇ ਪੱਧਰ ਦੇ ਉੱਤੇ ਜਿਹੜਾ ਉਹ ਧਿਆਨ ਦਿਓ। ਇਹ ਨਾ ਹੋਵੇ ਵੀ ਇੱਕ ਪਾਸੇ ਉਹ ਅਦਾਲਤਾਂ 'ਚ ਜੂਝ ਰਹੇ ਹੋਣ, ਦੂਜੇ ਪਾਸੇ ਤੁਸੀਂ ਫੇਰ ਉੱਥੇ ਜਿਹੜਾ ਉਹ ਜਾ ਕੇ ਉਹਨਾਂ ਨੂੰ ਕਹੋ ਵੀ ਨਹੀਂ ਆਪਾਂ ਉੱਥੋਂ ਫੇਰ ਬਾਏ ਕਰ ਲੈਂਦੇ ਹਾਂ। ਬਿਲਕੁਲ ਰਾਜਕਰਨ, ਇਸ ਵੇਲੇ ਇਹੋ ਹੀ ਸਿਚੁਏਸ਼ਨ ਹੈਗੀ ਹੈ, ਜਿਹਦੇ ਕਰਕੇ ਮੈਂ ਇਹ ਗੱਲ ਕੀਤੀ ਆ ਕਿ ਜਦੋਂ ਕੰਪਨੀ ਬੈਂਕਰਪਸੀ ਚਲੀ ਜਾਂਦੀ ਆ, ਰੀਸਟਰਕਚਰ ਆ, ਚੈਪਟਰ 11 ਆ, ਕੁਛ ਵੀ ਆ, ਕੁਐਸਚਨ ਮਾਰਕ ਲੱਗ ਜਾਂਦਾ ਹਰ ਇੱਕ ਚੀਜ਼ ਦੇ ਉੱਤੇ। ਸੋ ਉਸ ਚੀਜ਼ ਨੂੰ ਸਮਝਦੇ ਹੋਏ ਬਹੁਤ ਵੀਡੀਓਜ਼ ਉਹਨਾਂ ਦੀਆਂ ਆ ਰਹੀਆਂ ਹੈਗੀਆਂ, ਉਹਨਾਂ ਦੇ ਸੇਲਸਮੈਨ ਦੀਆਂ ਵੀਡੀਓ ਆ ਰਹੀਆਂ ਹੈਗੀਆਂ ਕਿ ਕੋਈ ਫਰਕ ਨਹੀਂ ਹੈਗਾ, ਕੋਈ ਚੱਕਰ ਨਹੀਂ ਹੈਗਾ, ਸਾਡਾ ਕੰਮ ਐਜ਼ ਇਜ਼ ਚੱਲ ਰਿਹਾ ਹੈਗਾ। ਡੈਫੀਨੇਟਲੀ ਉਹਨਾਂ ਦਾ ਕੰਮ ਐਜ਼ ਇਜ਼ ਚੱਲ ਰਿਹਾ ਹੋਊਗਾ, ਉਹਨਾਂ ਦੇ ਦਫ਼ਤਰ ਖੋਲੇ ਹੋਣਗੇ, ਸਭ ਕੁਝ ਠੀਕ ਹੋਊਗਾ, ਪਰ ਕੀ ਉਹ ਇਕੁਇਪਮੈਂਟ ਉਹਨਾਂ ਨੂੰ ਬਿਲੋਂਗ ਕਰਦਾ ਹੈ ਇਸ ਵੇਲੇ, ਉਹਦੇ ਵਿੱਚ ਕੁਐਸਚਨ ਮਾਰਕ ਆ ਕਿ ਕੀ ਉਹ ਇਕੁਇਪਮੈਂਟ ਉਹਨਾਂ ਦਾ ਆ, ਕੀ ਉਹ ਇਕੁਇਪਮੈਂਟ ਵੇਚ ਸਕਦੇ ਆ, ਕੀ ਉਹਨਾਂ ਦੇ ਕੋਲ ਆਥੋਰਾਈਜੇਸ਼ਨ ਹੈਗੀ ਆ। ਇਹ ਬਹੁਤ ਚੀਜ਼ਾਂ ਦਾ ਜਿਹੜਾ ਆ ਤੁਹਾਨੂੰ ਧਿਆਨ ਰੱਖਣਾ ਪੈਣਾ ਆ ਕਿ ਉੱਥੇ ਜਾ ਕੇ ਜੇ ਤੁਸੀਂ ਅੱਜ ਆਪਣਾ ਕੋਈ ਇਕੁਇਪਮੈਂਟ ਖਰੀਦ ਲੈਂਦੇ ਆ ਤਾਂ ਹੁਣ ਦੇਖੋ, ਮੈਂ ਇਸ ਚੀਜ਼ ਦੇ ਉੱਤੇ ਕਿਉਂ ਕਹਿ ਰਿਹਾ ਕਿ ਅੱਜ ਜਿਹੜੀਆਂ ਚੀਜ਼ਾਂ ਸਾਨੂੰ ਪਤਾ ਲੱਗ ਰਹੀਆਂ, ਜਿਹੜੀਆਂ ਅੱਜ ਤੋਂ 2 ਸਾਲ ਪਹਿਲਾਂ, 3 ਸਾਲ ਪਹਿਲਾਂ ਚੱਲੀਆਂ ਸ਼ੁਰੂ ਹੋਈਆਂ, ਔਰ ਉਹਨਾਂ ਚੀਜ਼ਾਂ ਨੂੰ ਜੇ ਤੁਸੀਂ ਫਿਰ ਜਾ ਕੇ ਅੱਜ ਏਡੀ ਵੱਡੀ ਮਤਲਬ ਕਿ ਸੱਟ ਵੱਜੀ ਹੈਗੀ ਆ ਇੰਡਸਟਰੀ ਦੇ ਵਿੱਚ, ਇੰਨੇ ਲੋਕਾਂ ਦਾ ਨੁਕਸਾਨ ਇੰਨਾ ਜ਼ਿਆਦਾ ਹੋਇਆ ਹੈਗਾ, ਤੇ ਜੇ ਸਟਿਲ ਤੁਸੀਂ ਉਸੇ ਡੋਰ ਤੇ ਜਾ ਕੇ ਫਿਰ ਉਸੇ ਖੜੇ ਆ, ਤੇ ਫਿਰ ਬਈ ਫਿਰ ਤਾਂ ਤੁਹਾਡੀ ਆਪਣੀ ਮਰਜ਼ੀ ਹੈ ਨਾ। ਜੀ। ਸੋ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਉਹ ਕਹਿੰਦੇ ਵੀ ਇਸ ਕੰਪਨੀ ਤੇ ਬਹੁਤ ਸਾਰੇ ਜਿਹੜੇ ਮੈਜੋਰਟੀ 'ਚ ਸਾਊਥ ਏਸ਼ੀਅਨ ਕਮਿਊਨਿਟੀ ਜਿਹੜੇ ਡਰਾਈਵਰਸ ਆ ਉਹ ਇਹਨਾਂ ਨਾਲ ਰਿਲੇਟਡ ਜਾਂ ਇਹਨਾਂ 'ਚ ਇਨਵੋਲਵ ਹੈਗੇ ਆ। ਸਾਊਥ ਏਸ਼ੀਅਨ ਕਮਿਊਨਿਟੀ 'ਚ ਤੁਹਾਨੂੰ ਪਤਾ ਹੀ ਆ ਵੀ ਮੈਜੋਰਟੀ 'ਚ
ਪੰਜਾਬੀਜ਼ ਹੈਗੇ। ਹਾਲਾਂਕਿ ਕੰਪਨੀ ਦੇ ਮਾਲਕ ਜਿਹੜੇ ਆ ਸੈਮ ਜੌਲ, ਉਹ ਇਹ ਕਹਿੰਦੇ ਆ ਵੀ ਅਸੀਂ ਜੇ ਰੀਆਰਗੇਨਾਈਜ਼ ਕਰਨ ਦੇ ਵਿੱਚ ਅਨਏਬਲ ਹੁੰਨੇ ਆ ਤੇ ਸਾਨੂੰ ਆਪਰੇਸ਼ਨ ਬੰਦ ਕਰਨਾ ਪੈਣਾ ਆ, ਤੇ ਨਹੀਂ ਤਾਂ ਫਿਰ ਇਹ ਬਹੁਤ ਵੱਡੀਆਂ ਜਿਹੜੀਆਂ ਜੌਬਸ ਆ ਉਹ ਚੱਲ ਜਾਣਗੀਆਂ। ਸੋ ਓਵਰਆਲ ਬਹੁਤ ਸਾਰੇ ਮੈਂ ਉਸ ਆਰਟੀਕਲ ਦੇ ਥੱਲੇ ਕਮੈਂਟਸ ਵੀ ਦੇਖਦਾ ਸੀ ਜਿਹੜਾ ਫਰੇਟ ਵੇਵਸ ਦਾ ਆ, ਉਹ ਕਹਿੰਦੇ ਵੀ ਇਹਨਾਂ ਨੇ ਜਿਸ ਟਾਈਮ ਦੇ ਉੱਤੇ ਆਪਾਂ ਰੌਲਾ ਪਾਉਂਦੇ ਰਹੇ ਵੀ ਮਹਿੰਗਾ ਸਮਾਨ ਆ, ਮਹਿੰਗਾ ਆ, ਇੰਟਰਸਟ ਰੇਟ ਹਾਈ, ਨਾ ਲਓ, ਉਸ ਟਾਈਮ ਦੇ ਉੱਤੇ ਐਕਸਪੈਂਡ ਇੰਨੀ ਜਲਦੀ ਕੀਤਾ, ਤੇ ਹੁਣ ਜਿਹੜਾ ਰਿਜ਼ਲਟ ਆ ਉਹ ਤੁਹਾਡੇ ਸਾਹਮਣੇ ਹੈਗਾ, ਤੇ ਬਹੁਤ ਸਾਰੇ ਜਿਹੜੇ ਵਿਚਾਰੇ ਸਿੰਗਲ ਜਿਹੜੇ ਟਰੱਕ ਆਪਰੇਟਰਸ ਆ ਉਹ ਰਗੜ ਹੋਣੇ ਹੈਗੇ ਆ। ਸੋ ਸਰੋਤਿਓ, ਜੇ ਤੁਹਾਡਾ ਵੀ ਕੋਈ